Viewers, welcome back to News TV 84 Break the Bus ਨਾਲ ਜੁੜ ਚੁੱਕੇ ਨੇ ਟੋਰਾਂਟੋ ਤੋਂ ਸਰਦਾਰ ਸੁਖਦੇਵ ਸਿੰਘ ਗਿੱਲ ਅ ਮੀਡੀਆ ਪਰਸਨੈਲਿਟੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿੰਨੇ ਸਾਰੇ ਦਰਸ਼ਕ TV 84 ਦੇਖ ਰਹੇ ਨੇ ਤੇ ਜੀ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਜਿਹੜੀ ਕਿਸ਼ਨ ਬਾਗ ਹੈਦਰਾਬਾਦ ਵਿੱਚ ਦੁਖਦਾਈ ਘਟਨਾ ਵਾਪਰੀ ਹੈ, ਇਸ ਬਾਰੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ? ਜਿਹੜੀ ਇਹ ਘਟਨਾ ਵਾਪਰੀ ਹੈ ਨਿਸ਼ਾਨ ਸਾਹਿਬ ਨੂੰ ਸਾਰਨ ਦੀ, ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਪਰ ਇਸ ਘਟਨਾ ਦੇ ਪਿੱਛੇ ਜੋ ਕੁਝ ਹੈ, ਜੋ ਕੁਝ ਹੁਣ ਤੱਕ ਮੀਡੀਆ ਵਿੱਚ ਆਇਆ, ਜਿਹੜਾ ਜੋ ਕੁਝ ਵੀ ਹੋਇਆ, ਕਿਉਂਕਿ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਤੇ ਮੋਦੀ ਤੋਂ ਪਹਿਲਾਂ ਜਿਹੜਾ RSS ਦਾ ਏਜੰਡਾ ਉਹ ਵੀ ਬਿਲਕੁਲ ਹੁਣ ਕਲੀਅਰ ਹੁੰਦਾ ਜਾ ਰਿਹਾ, ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਘਟਨਾ ਦੀਆਂ ਜੇ ਆਪਾਂ ਇੱਕ ਛੋਟੀ ਜਿਹੀ ਸੋਚ ਹੀ ਮਾਰੀ, ਇੱਕ ਆਮ ਆਦਮੀ ਵੀ ਇਸ ਘਟਨਾ ਤੋਂ ਇੰਨਾ ਕੁ ਜਾਣੂ ਆ, ਜਿਸ ਤਰ੍ਹਾਂ YouTube ਤੇ ਵੀਡੀਓ ਪਾ ਕੇ ਵੀ ਉੱਥੇ ਲੋਕਾਂ ਨੇ ਦੱਸਿਆ ਵੀ ਇੱਕ ID ਛੱਡ ਗਿਆ ਬੰਦਾ, ਉਹ ਮੁਸਲਮਾਨ ਨਾਂ ਦੇ ਵਿਅਕਤੀ ਦੀ ਆ। ਪੁਲਿਸ ਦਾ ਕੀ ਰੋਲ ਹੈ, ਸਿਸਟਮ ਦਾ ਕੀ ਰੋਲ ਹੈ, ਕਿਉਂਕਿ ਉੱਥੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਖਾਸ ਕਰਕੇ 1984 ਤੋਂ ਬਾਅਦ ਜਿਹੜੇ ਸਿੱਖ ਅਤੇ ਮੁਸਲਮਾਨ ਇਹ ਦੋਵੇਂ ਧਿਰਾਂ ਨੇੜੇ ਆਈਆਂ ਸਨ। ਬਹੁਤ ਗਿਣਤੀ ਦਾ ਜਿਹੜਾ ਗਲਵਾ ਹੈ ਉਸ ਨੂੰ ਕਾਇਮ ਕਰਨ ਵਾਸਤੇ, ਤਾਂ ਕਿ ਇਹ ਦੋਵੇਂ ਧਿਰਾਂ ਲੜ ਪੈਣ ਤੇ ਜਿਹੜਾ ਲੋਕਾਂ ਦੀ ਅਟੈਂਸ਼ਨ ਇਸ ਪਾਸੇ ਲੱਗੀ ਰਹੇ, ਕਿਉਂਕਿ ਸਿੱਖ ਵੀ ਘੱਟ ਗਿਣਤੀ ਨੇ, ਮੁਸਲਮਾਨ ਵੀ ਘੱਟ ਗਿਣਤੀ ਨੇ, ਬੋਧੀ ਵੀ ਘੱਟ ਗਿਣਤੀ ਨੇ, ਜੈਨੀ ਵੀ ਘੱਟ ਗਿਣਤੀ ਨੇ, ਕ੍ਰਿਸਚਨ ਘੱਟ ਗਿਣਤੀ ਨੇ। ਕੁੱਲ ਮਿਲਾ ਕੇ ਜੇ ਦੇਖਿਆ ਜਾਏ ਤਾਂ ਇਹ ਸਾਨੂੰ ਇਹ ਵੀ ਦੇਖਣਾ ਹੋਊਗਾ ਵੀ ਇਸ ਘਟਨਾ ਦਾ ਓਵਰਆਲ ਫਾਇਦਾ ਕਿਸ ਨੂੰ ਹੋ ਰਿਹਾ, ਕਿਉਂਕਿ ਜੇ ਫਾਇਦਾ ਓਵਰਆਲ ਹਿੰਦੂਤਵ ਏਜੰਡਾ ਵਾਲਿਆਂ ਨੂੰ ਹੋ ਰਿਹਾ ਤਾਂ ਫਿਰ ਇਹ ਉਹਨਾਂ ਦਾ ਹੀ ਵਰਤਾਇਆ ਹੋਇਆ ਕਾਰਾ ਹੈ। ਚੰਗੀ ਗੱਲ ਇਹ ਹੈ ਕਿ ਠੀਕ ਹੈ, ਪਹਿਲੀ ਗੱਲ ਤਾਂ ਅਸੀਂ ਅਫਸੋਸ ਵੀ ਜ਼ਾਹਰ ਕਰਦੇ ਹਾਂ ਜਿਹੜੇ ਉੱਥੇ ਬੰਦੇ ਮਾਰੇ ਗਏ ਨੇ ਕਿਸੇ ਕਾਰਨ ਕਰਕੇ, ਤੇ ਉਹਨਾਂ ਦੀਆਂ ਜਿਹੜੀਆਂ ਬੇਕਸੂਰ ਜਾਨਾਂ ਜਾਨੀਆਂ ਨੇ। ਪਰ ਜਿਹੜੇ ਲੀਡਰ ਨੇ, ਪੋਲੀਟੀਸ਼ੀਅਨ ਨੇ, ਇਹਨਾਂ ਦਾ ਬਿਲਕੁਲ ਕੁਝ ਨਹੀਂ ਵਿਗੜਦਾ, ਬੇਸ਼ੱਕ ਉਹ BJP ਵਾਲੇ ਹੋਣ, ਬੇਸ਼ੱਕ ਉਹ ਕਾਂਗਰਸ ਵਾਲੇ ਹੋਣ, ਬੇਸ਼ੱਕ ਉਹ ਅਕਾਲੀ ਹੋਣ। ਇਹਨਾਂ ਨੂੰ ਰਾਜ ਤੋਂ ਬਿਨਾਂ ਹੋਰ ਕੋਈ ਗੱਲ ਨਜ਼ਰ ਆਉਂਦੀ ਨਹੀਂ ਹੈ। ਸੋ ਘੱਟੋ ਘੱਟ ਜਿਹੜੇ ਬਾਹਰਲੇ ਸਿੱਖ ਨੇ, ਜਿਵੇਂ ਆਪਾਂ ਤੁਸੀਂ ਗੱਲ ਕਰ ਰਹੇ ਹੋ, ਹੋਰ ਬੰਦੇ ਗੱਲ ਕਰ ਰਹੇ ਨੇ, ਅੱਜ ਕੱਲ੍ਹ ਸੋਸ਼ਲ ਮੀਡੀਆ ਜੋ ਹੈ, ਸੋ ਇੱਕ ਵੱਡੀ ਘਟਨਾ ਹੋਣ ਤੋਂ ਮੇਰੇ ਖਿਆਲ ਵੱਜ ਗਈ ਹੈ, ਇੱਕ ਚੰਗੀ ਗੱਲ ਹੈ ਜੀ। ਹਾਂਜੀ, ਤੇ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਕਿ ਇਹ ਘਟਨਾ ਕਿਉਂ ਵਾਪਰੀ, ਇਸ ਬਾਰੇ ਵੀ ਤੁਸੀਂ ਦੱਸ ਦਿੱਤਾ ਇਸ ਦੇ ਪਿੱਛੇ ਕੀ ਕਾਰਨ ਹੈ। ਪਰ ਜਿਸ ਤਰ੍ਹਾਂ ਦੀਆਂ ਘਟਨਾ ਵਾਪਰਦੀਆਂ ਹਨ, ਇਹੋ ਜਿਹੀ ਘਟਨਾ ਨਾਲ ਸਾਨੂੰ ਕਿਸ ਤਰ੍ਹਾਂ ਨਜਿੱਠਣਾ ਚਾਹੀਦਾ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ ਜੀ, ਇਹ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ, ਸਭ ਤੋਂ ਪਹਿਲੀ ਜ਼ਿੰਮੇਵਾਰੀ ਤਾਂ ਸਰਕਾਰ ਦੀ, ਪੁਲਿਸ ਦੀ ਹੁੰਦੀ ਆ, ਉੱਥੇ ਦੇ ਪ੍ਰਸ਼ਾਸਨ ਦੀ ਹੁੰਦੀ ਆ, ਤਾਂ ਕਿ ਕਿਤੇ ਘੱਟ ਗਿਣਤੀਆਂ ਦੇ ਵਿਚਕਾਰ ਜਾਂ ਦੋ ਧਰਮਾਂ ਜਾਂ ਦੋ ਫਿਰਕਿਆਂ ਦੇ ਵਿਚਕਾਰ ਕੋਈ ਇਹੋ ਜਿਹਾ ਕੰਮ ਨਾ ਹੋ ਜਾਵੇ। ਪਰ ਕਿਉਂਕਿ ਸਰਕਾਰਾਂ ਆਪ ਕਰਾਉਂਦੀਆਂ ਨੇ, ਉਹ ਦੋ ਧਰਮਾਂ ਨੂੰ, ਦੋ ਫਿਰਕਿਆਂ ਨੂੰ, ਘੱਟ ਗਿਣਤੀਆਂ ਨੂੰ ਆਪਸ ਵਿੱਚ ਲੜਾ ਕੇ ਉਹ ਆਪਣਾ ਮਕਸਦ ਹੱਲ ਕਰਨੀਆਂ ਚਾਹੁੰਦੀਆਂ ਨੇ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਸੁਹਿਰਦਤਾ ਦੇ ਨਾਲ, ਤਾਂ ਕਿ ਇਹ ਲੋਕਾਂ ਨੂੰ ਐਜੂਕੇਟ ਕੀਤਾ ਜਾਏ, ਭਾਈ ਇਹ ਜਿਹੜਾ ਘਰ ਆਇਆ ਇਹ ਸਾਨੂੰ ਆਪਸ ਵਿੱਚ ਹੀ ਲੜਾਉਣ ਦੇ ਲਈ ਕੀਤਾ ਜਾ ਰਿਹਾ, ਹਿੰਦੂਤਵ ਏਜੰਡਾ ਆ, ਇਹ ਤੋਂ ਬਚਣ ਦੀ ਲੋੜ ਸੀ। ਤੇ ਦੂਜੇ ਪਾਸੇ ਜਿਹੜੇ ਸਾਡੇ ਧਾਰਮਿਕ ਮੁਖੀ ਨੇ, ਜਿੱਦਾਂ ਸ਼੍ਰੋਮਣੀ ਕਮੇਟੀ ਵਾਲੇ ਨੇ ਆਪਣੇ ਬਿਆਨ ਦਾਗ ਦਿੱਤੇ, ਦੂਜੇ ਪਾਸੇ ਦਿੱਲੀ ਕਮੇਟੀ ਵਾਲੇ ਨੇ ਆਪਣੇ ਜਿਹੜੇ ਬਿਆਨ ਦਾਗ ਦਿੱਤੇ, ਤੇ ਉਹਨਾਂ ਨੂੰ ਜਦੋਂ ਕਿਤੇ ਹਿੰਦੂਆਂ ਦੀ ਗੱਲ ਆਉਂਦੀ ਆ ਉਦੋਂ ਤਾਂ ਕਹਿੰਦੇ ਅਸੀਂ ਸਾਡੀ ਭਾਈਚਾਰਕ ਸਾਂਝ ਆ, ਗਾਂ ਮਰਦੇ ਤਾਂ ਬਾਦਲ ਉੱਥੇ ਜਾ ਕੇ ਬੈਠਾ ਹੁੰਦਾ। ਸਿੱਖਾਂ ਦੀ ਸਾਂਝ ਤਾਂ ਸਾਰੇ ਭਾਈਚਾਰਿਆਂ ਦੇ ਨਾਲ ਆ, ਸਭੇ ਸਾਂਝੀ ਵਾਲਸ ਦਾ ਕੋਈ ਨਾ ਦਿਸੇ ਵਾਰਾ, ਜੋ ਇੱਕੋ ਇੱਕ ਜਿਹੜਾ ਦੁਨੀਆ ਦਾ ਗ੍ਰੰਥ ਹੈ, ਜਿੱਥੇ ਹਿੰਦੂ ਵੀ, ਮੁਸਲਮਾਨ ਵੀ, ਕ੍ਰਿਸਚਨ ਵੀ, ਸਾਰੇ ਧਰਮਾਂ ਦੇ ਤੇ ਲੋਕ ਇਕੱਠੇ ਜਾਣੀ ਬੈਠ ਸਕਦੇ ਨੇ। ਸਾਡੇ ਕੋਲ ਤਾਂ ਇੱਕ ਬਹੁਤ ਵੱਡਾ ਏਜੰਡਾ ਆ, ਸਾਡੇ ਕੋਲ ਤਾਂ ਇੱਕ ਬਹੁਤ ਵੱਡਾ ਸੱਚ ਹੈ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ। ਸੋ ਜਿਹੜਾ ਇਸ਼ੂ ਆ ਇਸ ਨੂੰ ਸੀਰੀਅਸਲੀ ਲੈਣਾ ਚਾਹੀਦਾ। ਜੇ ਆਪਾਂ ਸੀਰੀਅਸਲੀ ਨਹੀਂ ਲੈਂਦੇ ਤਾਂ, ਕਿਉਂਕਿ ਅਸੀਂ ਵੈਸੇ ਵੀ ਘੱਟ ਗਿਣਤੀ ਵਿੱਚ ਆ ਸਾਰੇ ਸੰਸਾਰ ਦੇ ਵਿੱਚ, ਇਸ ਕਰਕੇ ਵੀ ਸੀਰੀਅਸ ਆ, ਕਿਉਂਕਿ ਜੇ ਘਟਨਾ ਇੱਕ ਜਗ੍ਹਾ ਵਾਪਰਦੀ ਆ, ਜੇ ਭਾਰਤ ਵਿੱਚ ਆ ਜਾਂ ਪਾਕਿਸਤਾਨ 'ਚ ਜਾਂ ਕਿਤੇ ਇੱਥੇ ਵੀ ਵਾਪਰਦੀ ਹੈ ਤਾਂ ਉਹਦਾ ਅਸਰ ਵੀ, ਜਿੱਦਾਂ ਫਾਰ ਐਗਜ਼ਾਮਪਲ ਵਿਸਕੌਨਸਿਨ ਵਿੱਚ ਵਾਪਰੀ ਸੀ, ਸਾਰੀ ਦੁਨੀਆ 'ਚ ਉਹਦੀ ਗੱਲ ਹੋਈ ਸੀ। ਜੇ ਉੱਥੇ ਹੁੰਦੀ ਆ ਉਹਦੀ ਗੱਲ ਵੀ ਸਾਰੀ ਦੁਨੀਆ 'ਚ ਹੁੰਦੀ ਆ, ਇੱਕਦਮ ਫੈਲ ਜਾਂਦੀ ਹੈ। ਇਸ ਨੂੰ ਰੋਕਣ ਦੀ ਵੀ ਲੋੜ ਹੈ, ਕਿਉਂਕਿ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਕਾਰਨ ਤੋਂ ਵੀ ਸਾਨੂੰ ਹੋਰ ਕੇਅਰਫੁਲ ਹੋ ਕੇ ਚੱਲਣ ਦੀ ਲੋੜ ਸੀ ਤਾਂ ਹੈ। ਜਿਵੇਂ ਮਾਨ ਸਾਹਿਬ ਦੇ ਬਿਆਨ ਆਏ ਨੇ, ਡਾਕਟਰ ਅਮਰਜੀਤ ਸਿੰਘ ਨੇ ਸਾਰੇ ਖੋਲ੍ਹ ਕੇ ਗੱਲਾਂ ਦੱਸੀਆਂ ਨੇ, ਹੋਰ ਸਾਡੇ ਜਿਹੜੇ ਸਕਾਲਰ ਨੇ, ਵਿਦਵਾਨ ਨੇ, ਜਿਹੜੀਆਂ ਸਾਰੀਆਂ ਸੰਸਥਾਵਾਂ ਨੇ, ਜਦੋਂ
ਇੱਕ ਪੋਜ਼ਿਟਿਵ ਬਿਆਨ ਆਉਂਦੇ ਨੇ, ਕਿਉਂਕਿ ਜਿਹੜੇ ਅਕਾਲੀ ਤਾਂ ਪਹਿਲਾਂ ਹੀ ਬੀਜੇਪੀ ਦੇ ਨਾਲ ਮਿਲੇ ਹੋਏ ਨੇ, ਉਹਨਾਂ ਨੂੰ ਤਾਂ ਮੋਦੀ ਤੋਂ ਬਿਨਾਂ ਕੋਈ ਹੋਰ ਨਜ਼ਰ ਹੀ ਨਹੀਂ ਆ ਰਿਹਾ। ਪਰ ਜਾਗਰੂਕ ਸਿੱਖ ਵੀ ਨੇ, ਇਸ ਤਰ੍ਹਾਂ ਜਿਹੜੀਆਂ ਆਪਣੇ ਮੁਸਲਮਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਵਧੀਆ ਬਿਆਨ ਆਏ ਨੇ, ਸ਼ਲਾਘਾਯੋਗ ਬਿਆਨ ਆਏ ਨੇ, ਭਾਈ ਬਚੋ, ਕਿਉਂਕਿ ਪੋਲੀਟੀਸ਼ੀਅਨ ਨੇ ਸਿਰਫ ਇਹਨਾਂ ਨੂੰ ਤਾਂ ਰਾਜ ਦੀ ਗੱਦੀ ਹੀ ਨਜ਼ਰ ਆਉਂਦੀ ਹੈ, ਤੇ ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਥੋੜੇ ਚਿਰ ਬਾਅਦ ਉਹਨਾਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਪ੍ਰੋਜੈਕਟ ਕੀਤਾ ਹੋਇਆ। ਮੋਦੀ ਗਾ ਰਹੇ ਨੇ, ਜਿਸ ਤਰ੍ਹਾਂ ਲੋਕੀ ਪਹਿਲਾਂ ਹਿਟਲਰ ਗਾ ਰਹੇ ਸੀ, ਇੰਦਰਾ ਗਾਂਧੀ ਨੇ ਸਿੱਖਾਂ ਦਾ ਕੀ ਹਾਲ ਕੀਤਾ, ਹੁਣ ਸੋਚ ਸਕਦੇ। ਪਰ ਸਾਨੂੰ ਮੇਰੇ ਖਿਆਲ ਚ ਬੀਇੰਗ ਪੋਜ਼ਿਟਿਵ ਕਾਫੀ ਕੁਝ ਵਧੀਆ ਹੋ ਰਿਹਾ ਹੈ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਮੋਦੀ ਦੀ ਗੱਲ ਕੀਤੀ, ਜੇ ਨਰਿੰਦਰ ਮੋਦੀ ਮੰਤਰੀ ਬਣ ਜਾਂਦਾ, ਪ੍ਰਧਾਨ ਮੰਤਰੀ ਬਣ ਜਾਂਦਾ, ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਵਿੱਚ ਫਿਰਕੂ ਦੰਗੇ ਹੋਣਗੇ ਅਤੇ ਘੱਟ ਗਿਣਤੀਆਂ ਹੋਰ ਵੀ ਅਨਸੇਫ ਹੋਣਗੀਆਂ ਭਾਰਤ ਦੇ ਵਿੱਚ? ਦੇਖੋ ਜੀ, ਜਦੋਂ ਵੀ ਕੋਈ ਇਹੋ ਜਿਹਾ ਬੰਦਾ ਆਉਂਦਾ, ਜੋ ਕੁਝ ਕਸ਼ਮੀਰ ਵਿੱਚ ਹੋਇਆ ਉਹ ਵੀ ਬੀਜੇਪੀ ਦੇ ਮੌਕੇ ਵਿੱਚ ਹੋਇਆ, ਤੇ ਉਦੋਂ ਇਹਨਾਂ ਦੀ ਸਰਕਾਰ ਸੀਗੀ। ਮੋਦੀ ਦਾ ਏਜੰਡਾ ਤਾਂ ਜਿਹੜਾ ਅਟਲ ਬਿਹਾਰੀ ਵਾਜਪਾਈ ਨਾਲੋਂ ਜਾਂ ਦੂਜੇ ਨਾਲੋਂ ਵੱਧ ਖਤਰਨਾਕ ਆ, ਉਹਦਾ ਏਜੰਡਾ ਬੜਾ ਕਲੀਅਰ ਹੈ। ਵੱਖਰੀ ਗੱਲ ਹੈ ਕਿ ਅਕਾਲੀ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਕੋਲ ਸਿੱਖ ਏਜੰਡਾ ਨਹੀਂ ਹੈ, ਸਿੱਖ ਏਜੰਡਾ ਕਦੀ ਇਹ ਲੈ ਕੇ ਨਹੀਂ ਜਾਂਦੇ। ਮੋਦੀ ਦਾ ਹਿੰਦੂਤਵ ਏਜੰਡਾ ਬੜਾ ਕਲੀਅਰ ਆ, ਤੇ ਉਹ ਤਾਂ ਤਰਾਹ ਕਰਦੇ ਨੇ ਘੱਟ ਗਿਣਤੀਆਂ ਵਾਲੇ, ਖਾਸ ਕਰਕੇ ਮੁਸਲਮਾਨਾਂ ਦੀ ਗੱਲ ਕਰ ਲਓ, ਕ੍ਰਿਸਚੀਅਨ ਦੀ ਗੱਲ ਕਰ ਲਓ। ਅਤੇ ਜਦੋਂ ਸਿੱਖਾਂ ਦਾ ਮੁੱਦਾ ਆਉਂਦਾ, ਸਿੱਖਾਂ ਨੂੰ ਫਿਰ ਇਹੋ ਜਿਹੇ ਜਾਲ ਵਿੱਚ ਫਸਾਉਂਦੇ ਨੇ, ਸਿੱਖਾਂ ਨੂੰ ਮਰਾਉਂਦੇ ਵੀ ਨੇ, ਸਿੱਖਾਂ ਨੂੰ ਸਿਧਾਂਤਕ ਤੌਰ ਤੇ ਵੀ ਮਾਰਦੇ ਨੇ। ਸਿੱਖਾਂ ਲਈ ਤਾਂ ਹੋਰ ਵੀ ਵੱਧ ਘਾਤਕ ਨੇ। ਹੋ ਸਕਦਾ ਹੈ ਕਿਉਂਕਿ ਚਾਈਨਾ ਦੇ ਅਖਬਾਰਾਂ ਨੇ ਵੀ ਇਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਹੈ, ਪਰ ਉਹ ਆਰਥਿਕ ਤੌਰ ਤੇ ਕਿਉਂਕਿ ਹੋ ਸਕਦਾ ਹੈ ਚੰਗੀਆਂ ਪਾਲਿਸੀਆਂ ਲੈ ਕੇ ਆਉਣ, ਕਿਉਂਕਿ ਕਹਿ ਲਓ ਬਿਜ਼ਨਸ ਜਿਹੜਾ ਹੈ, ਵਪਾਰਕ ਅਦਾਰਿਆਂ ਦੀ ਵੀ ਮਦਦ ਕਰਨਗੇ, ਸਾਰਾ ਮੀਡੀਆ ਉਹਨਾਂ ਦਾ ਖਰੀਦਿਆ ਹੋਇਆ ਉਹਨਾਂ ਨੂੰ ਵੀ ਖੁਸ਼ ਕਰਨਗੇ ਦੁਨੀਆ ਦੀ ਮੰਡੀ ਵਿੱਚ। ਦੂਜੇ ਪਾਸੇ ਉਹ ਹਿੰਦੂਤਵ ਏਜੰਡਾ ਜਿਹੜਾ ਹੈ ਉਹ ਬੜਾ ਖੁੱਲ੍ਹ ਕੇ ਓਪਨਲੀ ਪੇਸ਼ ਕਰਨਗੇ ਵੀ ਇਹ ਜਿਹੜਾ ਦੇਸ਼ ਹੈ ਹਿੰਦੂਆਂ ਦਾ ਹੈ। ਜਿਸ ਤਰ੍ਹਾਂ ਉਹਨਾਂ ਨੇ ਪਾਕਿਸਤਾਨ ਦੇ ਖਿਲਾਫ ਵੀ ਉਹ ਬਿਆਨ ਦਿੰਦੇ ਰਹਿੰਦੇ ਨੇ ਬਈ ਜਿਨ੍ਹਾਂ ਨੇ ਵੋਟਾਂ ਮੋਦੀ ਨੂੰ ਨਹੀਂ ਪਾਈਆਂ ਉਹ ਜਾ ਕੇ ਪਾਕਿਸਤਾਨ ਚਲ ਜਾਣ। ਸੋ ਉਹ ਖੁੱਲ੍ਹ ਕੇ ਹੁਣ ਘੱਟ ਗਿਣਤੀ ਦੇ ਖਿਲਾਫ ਵੀ ਕੰਮ ਕਰਨਗੇ ਅਤੇ ਹਿੰਦੂਤਵ ਦਾ ਏਜੰਡਾ ਵੀ ਲਾਗੂ ਕਰਨਗੇ, ਤੇ ਲੋਕਤੰਤਰੀ ਢੰਗ ਨਾਲ ਚੁਣਿਆ ਹੋਇਆ ਇਹੋ ਜਿਹਾ ਕੋਈ ਪ੍ਰਧਾਨ ਮੰਤਰੀ ਕਿਸੇ ਡਿਕਟੇਟਰ ਨਾਲੋਂ ਵੀ ਵੱਧ ਘਾਤਕ ਹੋ ਸਕਦਾ, ਕਿਉਂਕਿ ਲੋਕਾਂ ਨੂੰ ਦਿਖਾਉਣ ਵਾਸਤੇ, ਦੇਖੋ ਜੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਆ, ਤਾਂ ਜੇ ਉਹ ਚੁਣੇ ਜਾਂਦੇ ਨੇ, ਅਮਰੀਕਾ ਵਾਲਿਆਂ ਨੂੰ ਵੀ ਡਿਪਲੋਮੈਟਿਕ ਤੌਰ ਤੇ ਉਹਨਾਂ ਨੂੰ ਵੀਜ਼ਾ ਜਿਹੜਾ ਇਸ਼ੂ ਕਰਨਾ ਪੈਣਾ, ਇੱਥੇ ਆਉਣਗੇ ਬੇਸ਼ੱਕ ਉਹਨਾਂ ਨੂੰ ਬੈਨ ਕੀਤਾ ਹੋਇਆ, ਇਹ ਬਹੁਤ ਘਾਤਕ ਹੈ ਮੇਰੇ ਖਿਆਲ ਚ। ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇਸ ਇਸ਼ੂ ਦੀ ਸੈਂਸਿਟੀਵਿਟੀ ਨੂੰ ਦੇਖਦੇ ਹਾਂ, ਤੁਸੀਂ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿ RSS ਦੇ ਫਲਾਈ ਜਾਲ ਤੋਂ ਕਿਵੇਂ ਅਸੀਂ ਬਚ ਸਕਦੇ ਹਾਂ, ਜਿਸ ਬਾਰੇ ਤੁਸੀਂ ਗੱਲ ਕੀਤੀ ਹੁਣ? ਦੇਖੋ ਜੀ, ਸਿੱਖਾਂ ਨੂੰ ਪਹਿਲਾਂ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ। ਸੋ ਸ਼ਬਦ ਗੁਰੂ ਦੇ ਲੜ ਲੱਗਣ ਵਾਲਾ ਕੋਈ ਵੀ ਸਿੱਖ ਕਿਸੇ ਵੀ RSS ਦੇ ਜਾਲ ਵਿੱਚ ਨਹੀਂ ਫਸ ਸਕਦਾ। ਸਾਡੇ ਜਿਹੜੇ ਅਖੌਤੀ ਦੰਭੀ ਲੀਡਰ ਨੇ ਉਹਨਾਂ ਤੋਂ ਬਚਣ ਦੀ ਲੋੜ ਆ, ਬਾਬਾਵਾਦ ਤੋਂ ਸਾਨੂੰ ਬਚਣ ਦੀ ਲੋੜ ਆ, ਤਾਂ ਕਿ ਅਸੀਂ ਸਾਨੂੰ ਆਪਣੀ ਕੌਮ ਦੇ ਕੌਮੀ ਏਜੰਡੇ ਵੱਲ ਦੇਖਣਾ ਚਾਹੀਦਾ। ਕਿਸੇ ਇੱਕ ਪਾਰਟੀ ਦੇ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ। ਜਿਸ ਤਰ੍ਹਾਂ ਬੇਈਮਾਨ ਅਕਾਲੀਆਂ ਨੇ ਬਿਨਾਂ ਕਿਸੇ ਸ਼ਰਤ ਇੱਕੋ ਹੀ ਆ ਕਿ ਕੁਰਸੀ ਚਾਹੀਦੀ ਆ, ਕਿ ਉਹ ਗੁਲਾਮਾਂ ਦੇ ਗੁਲਾਮ ਬਣ ਕੇ ਉਹਨਾਂ ਨੇ ਮੋਦੀ ਦੇ ਨਾਲ BJP ਦੇ ਨਾਲ ਸਾਂਝ ਪਾਈ ਹੋਈ ਹੈ ਵੀ ਸਾਡੀ ਕੁਰਸੀ ਸੁਰੱਖਿਅਤ ਰਹਿਣੀ ਚਾਹੀਦੀ ਹੈ। ਸਿੱਖਾਂ ਨੂੰ ਕਦੀ ਵੀ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਰਲਣਾ ਚਾਹੀਦਾ, ਆਪਣਾ ਏਜੰਡਾ ਲੈ ਕੇ ਤੁਰਨਾ ਚਾਹੀਦਾ। ਉਹ ਬੇਸ਼ੱਕ ਬਾਹਰਲੇ ਮੁਲਕਾਂ ਵਿੱਚ ਕੋਈ ਹੈਗੀਆਂ ਪੋਲੀਟੀਕਲ ਪਾਰਟੀਆਂ ਭਾਰਤ ਵਿੱਚ ਨੇ ਜਾਂ ਕਿਤੇ ਉੱਧਰ ਨੇ, ਸਾਨੂੰ ਆਪਣਾ ਏਜੰਡਾ ਕਦੀ ਵੀ ਛੱਡਣਾ ਨਹੀਂ ਚਾਹੀਦਾ। ਸਿੱਖ ਕਦੀ ਵੀ ਸਾਬਕਾ ਸਿੱਖ ਨਹੀਂ ਬਣ ਸਕਦਾ, ਸਿੱਖ ਕਦੀ ਵੀ ਸਾਬਕਾ ਖਾਲਿਸਤਾਨੀ ਨਹੀਂ ਬਣ ਸਕਦਾ। ਆਪਣੇ ਜਿਹੜਾ ਸਾਡਾ ਏਜੰਡਾ ਹੈ ਉਹਨੂੰ ਵੀ ਨਾਲ ਲੈ ਕੇ ਤੁਰਨਾ ਚਾਹੀਦਾ। RSS ਤੋਂ ਬਚਣ ਲਈ ਸਾਨੂੰ ਆਪਣੇ ਆਪ ਸਾਡੇ ਮੀਡੀਆ ਰਾਹੀਂ, ਸਾਡੀ ਸੋਸ਼ਲ ਮੀਡੀਆ ਰਾਹੀਂ, ਤਾਂ ਕਿ ਅਸੀਂ ਘੱਟੋ ਘੱਟ ਜੋ ਕੁਛ ਹੁਣ ਉਹ ਨਹੀਂ ਕੀਤਾ ਇਸ ਵੇਲੇ ਕੀਤਾ, ਜਾਂ ਇਹਨੀ ਆਪਣੇ ਕਸ਼ਮੀਰ ਵਿੱਚ ਕੀਤਾ ਸੀ, ਜਾਂ ਕਿਉਂਕਿ ਇਹੋ ਜਿਹੇ ਘਾਤਕ ਕਾਰੇ ਵੀ ਕਰਦੇ ਰਹਿੰਦੇ ਨੇ, ਘਾਤਕ ਕਾਰਿਆਂ ਦੀਆਂ ਉਦਾਹਰਨਾਂ ਦੇ ਕੇ ਜਾਂ ਸਿਧਾਂਤਕ ਤੌਰ ਤੇ ਵੀ ਜੋ ਸਾਡੇ ਨਾਲ ਹੱਲੇ ਕਰ ਰਹੇ ਨੇ, ਉਹ ਸਿੱਖਾਂ ਨੂੰ ਸਿੱਖੀ ਭੇਸ ਵਿੱਚ ਆ ਕੇ ਉਹਨਾਂ ਦੇ ਪ੍ਰਚਾਰਕ ਆਉਂਦੇ ਨੇ, ਉਹਨਾਂ ਨੂੰ ਨੰਗਿਆ ਕਰਨਾ ਚਾਹੀਦਾ, ਮੀਡੀਆ ਵਿੱਚ ਕਰਨਾ ਚਾਹੀਦਾ, ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ, ਤਾਂ ਕਿ ਉਹ ਸਾਡੇ ਵਿੱਚ ਘੁਸਪੈਠ ਨਾ ਕਰ ਸਕਣ। ਇੱਕ ਗੱਲ ਸਾਨੂੰ ਵੀ ਖਿਆਲ ਰੱਖਣ ਦੀ ਲੋੜ ਹੈ, ਕੋਈ ਸ਼ੱਕ ਨਹੀਂ, ਸਾਡੇ ਕੋਲ ਅਜੇ ਦੇਸ਼ ਕੋਈ ਨਹੀਂ ਹੈ, ਉਸ ਦੇ ਬਾਵਜੂਦ ਵੀ ਉਹ ਬਥੇਰੀ ਕੋਸ਼ਿਸ਼ ਕਰਦੇ ਨੇ। ਉਹਨਾਂ ਕੋਲ ਦੇਸ਼ ਹੈ, ਉਹਨਾਂ ਕੋਲ ਏਜੰਸੀਆਂ, ਉਹਨਾਂ ਕੋਲ ਸਿਸਟਮ ਹੈ, ਸਭ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ ਸਾਡਾ ਸਿੱਖਾਂ ਦਾ ਨੈਟਵਰਕ ਆ, ਉਹਨੂੰ ਇਸ ਨੂੰ
ਕਹ ਲਓ ਥੋੜਾ ਵੀ ਨਹੀਂ ਦੇਖਣਾ ਚਾਹੀਦਾ। ਜਿਵੇਂ ਆਪਾਂ ਹੁਣ ਤੁਸੀਂ TV 84 ਤੇ ਆਪਾਂ ਗੱਲ ਕਰ ਰਹੇ ਹਾਂ, ਇੱਥੇ ਅੱਜ ਦੀ ਆਵਾਜ਼ ਹੈ, ਹੋਰ ਸੋਸ਼ਲ ਮੀਡੀਆ ਆ, ਹਾਂਜੀ, ਤੇ ਹੋਰ ਵੱਖ-ਵੱਖ ਰੇਡੀਓਜ਼ ਨੇ, ਅਖਬਾਰ ਨੇ, ਉੱਥੇ ਸਾਰਾ ਕੁਝ ਨਾਲ ਪੈਰਲਲ ਜੇ ਉਹ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਨੰਗੇ ਕਰਨ ਵਾਸਤੇ ਵੀ ਚੱਲਦਾ ਹੀ ਰਹਿੰਦਾ। ਸੋ ਇਹ ਇੱਕ ਪੋਜ਼ਿਟਿਵ ਵੀ ਹੈ ਮੇਰੇ ਖਿਆਲ 'ਚ। ਜੇ ਆਪਾਂ ਕਹੀਏ ਵੀ ਹੋ ਕੁਛ ਨਹੀਂ, ਬਹੁਤ ਕੁਛ ਹੋ ਰਿਹਾ, ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਹਾਂਜੀ, ਸਾਨੂੰ ਸਿਰ ਸੱਟ ਕੇ ਨਹੀਂ ਬੈਠਣਾ ਚਾਹੀਦਾ। ਜੇ ਆਪਾਂ ਸਿਰ ਸੱਟ ਕੇ ਬੈਠ ਜਾਵਾਂਗੇ, ਢੇਰੀ ਢਾਹ ਕੇ ਬੈਠ ਜਾਵਾਂਗੇ, ਤਾਂ ਫਿਰ ਕੋਈ ਗੱਲ ਨਹੀਂ ਬਣਦੀ। ਉਹਨਾਂ ਨੂੰ ਕੋਈ ਰਾਜ ਆਇਆ, ਹੁਣ ਉਹਨਾਂ ਦਾ ਗਾਈਆਂ ਦਾ ਗੋਹਾ ਵੇਚਦਾ, ਉਹਨਾਂ ਦਾ ਸਾਰਾ ਕੁਝ ਵੇਚਦਾ। ਜੋ ਸਿੱਖਾਂ ਦਾ ਰਾਜ ਆਏਗਾ ਤਾਂ ਫਿਰ ਜਿਹੜੇ ਸਿੱਖਾਂ ਦੇ ਵਿਰੋਧੀ ਨੇ, ਤਾਂ ਮੇਰੇ ਖਿਆਲ 'ਚ ਸਿੱਖਾਂ ਦਾ ਤਾਂ ਸਾਡੇ ਕੋਲ ਹੁਣ ਰਾਜ ਨਹੀਂ ਵੀ ਹੈਗਾ, ਫਿਰ ਵੀ ਅਸੀਂ ਉਹਨਾਂ ਨੂੰ ਇੰਨੇ ਮਾੜੇ ਨਹੀਂ ਹੈਗੇ। ਸਾਨੂੰ ਇਸ ਪੱਖ ਤੋਂ ਵੀ ਦੇਖਣ ਦੀ ਲੋੜ ਹੈ। ਜਦੋਂ ਰਾਜ ਇਸ ਕਰਕੇ ਜੋ ਉਹ ਮਨਮਾਨੀਆਂ ਕਰਦੇ ਨੇ, ਗਲਤ ਕੰਮ ਕਰਦੇ ਨੇ, ਇਸ ਕਰਕੇ ਵੀ ਸਾਡੇ ਰਾਜ ਦਾ ਆਉਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ, ਮੇਰੀ ਤੇ ਇਹ ਵੀ ਤਕੀਦ ਹੈ ਸਾਰਿਆਂ ਨਾਲ ਜੀ। ਹਾਂਜੀ, ਤੇ ਵੀਰ ਜੀ ਵਕਤ ਹੋ ਗਿਆ ਐਕਚੁਅਲੀ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਕਿਉਂਕਿ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਸਮਾਂ ਆਪਣੀ ਚੱਲਦਾ ਜਾਂਦਾ, ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਤੇ ਸਮਾਂ ਸਾਡਾ ਗੁਲਾਮੀ ਵਿੱਚ ਨਹੀਂ ਬੀਤਣਾ ਚਾਹੀਦਾ। ਚਲੋ ਦੇਖੋ ਕੱਲ ਨੂੰ ਕਿਹੋ ਜਿਹੇ ਆਉਂਦੇ ਨਤੀਜੇ ਚੋਣ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।